ਆਊਜ਼ ਬਿल्लाहि मिनश शैतानिर रजीम बिस्मिल्लाहिर रहमानिर रहीम। ਮੱਖਣ ਜੱਟ ਪੰਜਾਬੀ ਚੈਨਲ ਵੱਲੋਂ तमाम ਸੁਣਨ ਵਾਲੇ ਵੀਰਾਂ ਭਰਾਵਾਂ ਬੇਲੀਆਂ ਦੋਸਤਾਂ ਮਿੱਤਰਾਂ ਨੂੰ ਦੇਸੀਆਂ ਪਰਦੇਸੀਆਂ ਨੂੰ अस्सलामु अलैकुम। उम्मीद रखदा कि तमाम सुनने वाले हजरात खैर आफियत नाल होणगे और दुआ करदा कि अल्लाह दी ज़ात हमेशा तुहानू खैर आफियत नाल रखे। अज असी जनाब जिहड़ी शख्सियत नाल मैं भी गुफ्तगू हाँ जनाब मुहम्मद असलम अल मारूफ गजाली साहब, जिन्होंने गोजरे तक तो महदूद नहीं किया जा सकता, कले पाकिस्तान तक भी महदूद नहीं किया जा सकता। उन्हों का नाम किसी तारफ का मुहताज नहीं। वो चूंकि उन्होंने फन पारे, उन्होंने पेंटिंग्स, उन्होंने मुसवरी पूरी दुनिया तक गई, तो उन्होंने नाल अज गुफ्तगू करने का मौका मिलिया तो कोशिश की कि तुहाडे नाल भी शेयर करिए, उन्होंने मतलब जानकारी तुहाडे तक भी अपड़ती रहे, क्योंकि मैं कला ही नहीं, बहुत सारे लोग उन्होंने मदाह ने, उन्होंने आशिक ने, उन्होंने शागिर्द ने। क्योंकि गजाली साहब एक शख्सियत ही नहीं, वो अपनी एक पूरी यूनिवर्सिटी ने अपने फन के हवाले नाल, अपनी शख्सियत के हवाले नाल और अपने अखलाक के हवाले नाल ते उन्हां दी जिहड़ी धीमी गुफ्तगू आ दिल नूं मोह लैंदी आ, दिल विच घर कर जांदी आ। तो ये एवें छोटियां जिहियां दो चार गल्लां सी जिहड़ियां उन्हां दे बारे मैं कीतियां। अगर उन्हां दी शख्सियत ते मैं रोशनी पाण डै पावां तो फिर वाहवा सारा वेला चाहिदा, वाहवा सारा टाइम चाहिदा, क्योंकि असीं उन्हां कोलों सुणन वास्ते आए हां। इस करके मेरा ख्याल है कि यही चंद अल्फाज जिहड़े कि उन्हां दे शाने शान ते नहीं, लेकिन फिर भी मैं थोड़ा बहुत उन्हां दे बारे दस्सण दी कोशिश कीती ते अपनी गुफ्तगू का बकायदा आगाज करते हैं। गजाली साहब अस्सलामु अलैकुम। मैं तुहाडे वाले वालेकुम अस्सलाम। हाँ जी, शुक्रिया जनाब, तुसीं तशरीफ लियाए। क्या बात है जी, पुरानियां संगतां ते बड़ी देर बाद अज मुलाकात हुई ते तुहाडे वर्गे प्यारे बंदे दोस्तां दे विच शामिल ने। क्या बातां ने ते हाँ जी। मेरा जी गजाली साहब नाल तलक वास्ता कोई तकरीबन कोई 26-27 साल पुराना वा। इन्हां दी जिहड़ी संगत आ 26-27 साल पुरानी है। तो अपनी गुफ्तगू का आगाज करते हैं। सब तो साहब गजाली साहब तुसीं ये दसो कि ए जेड़े तुहाडा पिंड वा, तुहाडा चक वा, तुहाडा कस्बा ही आ हुण इह भगतपुरा ते नाल गंडा सिंह आ, ਇਹਦੀ ਕੀ ਸਟੋਰੀ ਹੈ? ਭਗਤਪੁਰ ਤੇ ਗੰਡਾ ਸਿੰਘ ਕਿਵੇਂ ਆ, ਕੀ ਇਹਦੀ ਕੀ ਤਾਰੀਖ ਹੈ? ਇਹਦੇ ਬਾਰੇ ਚ ਗੁਜ਼ਾਰਿਸ਼ ਹੈ ਕਿ ਸਾਡਾ ਜਿਹੜਾ ਪਿੰਡ ਆ ਨਾ ਜੀ ਭਗਤੂਪੁਰਾ, ਇਹ ਸਾਡਾ ਗੋਜਰਾ ਸ਼ਹਿਰ ਜਿਹੜਾ ਤਹਿਸੀਲ ਹੈ ਇਸ ਟਾਈਮ ਜੀ, ਇਹਦੇ ਤੋਂ 1 ਕਿਲੋਮੀਟਰ ਦੇ ਫਾਸਲੇ ਤੇ ਮਸ਼ਰਕ ਵਾਲੀ ਸਾਈਡ ਤੇ, ਸ਼ਹਿਰ ਤੋਂ ਮਸ਼ਰਕ ਵਾਲੀ ਸਾਈਡ 1 ਕਿਲੋਮੀਟਰ ਦੇ ਫਾਸਲੇ ਤੇ ਜੀ ਭਗਤੂਪੁਰਾ ਦਾ ਨਾਮ ਜੀ। ਇਹ ਪਾਰਟੀਸ਼ਨ ਤੋਂ ਪਹਿਲੇ, ਕਿਆਮੇ ਪਾਕਿਸਤਾਨ ਤੋਂ ਪਹਿਲੇ ਦੋ ਭਰਾ ਸੀ, ਗੰਡਾ ਸਿੰਘ ਤੇ ਭਗਤ ਸਿੰਘ ਜੀ। ਇਹ ਦੋਵੇਂ ਨੰਬਰਦਾਰ ਸੀਗੇ ਜੀ। ਤੇ ਗੰਡਾ ਸਿੰਘ ਦੀ ਜ਼ਮੀਨ ਜਿਹੜੀ ਆ ਸਾਡੇ ਤੋਂ ਕੋਈ 1.5 ਕਿਲੋਮੀਟਰ ਜਿਹੜੀ ਜਨੂਬ ਵਾਲੀ ਸਾਈਡ ਤੇ ਹੈ ਜੀ, ਤੇ ਪਿੰਡ ਵੀ ਸਾਡਾ ਜਿਹੜਾ ਉਹ ਸ਼ਹਿਰ ਦੇ ਨਾਲ ਹੀ ਹੈ ਬਿਲਕੁਲ, ਗੰਡਾ ਸਿੰਘ ਜੀ ਜੀ। ਤੇ ਆਬਾਦੀ ਚੂੰਕਿ ਇਹਦੀ 1 ਜਾਂ 371 ਇਹਦਾ ਨਾਮ, ਨੰਬਰ 1 ਹੀ ਹੈ, ਨੰਬਰ 1 ਹੀ ਹੈ। ਆਬਾਦੀਆਂ ਦੋ ਨੇ ਤੇ ਨੰਬਰ ਇਹਨਾਂ ਦਾ 1 ਹੀ ਹੈ, ਕਿਉਂਕਿ ਦੋਵਾਂ ਭਰਾਵਾਂ ਦੀ ਨਿਸਬਤ ਸੀ। ਭਗਤ ਸਿੰਘ ਦੀ ਜ਼ਮੀਨ ਜਿਹੜੀ ਸੀ ਇਸ ਸਾਈਡ ਤੇ ਸਾਡੇ ਪਿੰਡ 'ਚ ਜੀ, ਤੇ ਗੰਡਾ ਸਿੰਘ ਦੀ ਜ਼ਮੀਨ ਜਿਹੜੀ ਆ ਉਹ ਨਾਲ ਦੇ ਪਿੰਡ ਦੀ ਆਬਾਦੀ ਜੀ ਜੀ। ਤੇ ਜਦੋਂ ਪਾਕਿਸਤਾਨ ਬਣਿਆ ਨਾ ਜੀ, ਉਸ ਟਾਈਮ ਸਾਡਾ ਜਿਹੜਾ ਪਿੰਡ ਸੀ ਇਹ ਇੱਥੇ ਚੰਦ ਇੱਕ ਹਵੇਲੀ ਟਾਈਪ ਸੀ ਘਰ, ਯਾਨੀ ਜਦੋਂ ਪਾਰਟੀਸ਼ਨ ਹੋਈ ਆ ਹਾਂਜੀ, ਔਰ ਬੜੀਆਂ ਬੜੀਆਂ ਹਵੇਲੀਆਂ ਸੀ ਜਿਹੜੀਆਂ ਕਿ ਜਿਨ੍ਹਾਂ 'ਚ ਸਿੱਖ ਰਹਿائش ਸੀ, ਸਿੱਖ ਸੀ, ਹਿੰਦੂ ਸੀ, ਕੁਝ ਚੰਦ ਇੱਕ ਘਰ ਜੀ ਜੀ। ਤੇ ਉਹਨਾਂ ਨੇ ਬੜੀਆਂ ਬੜੀਆਂ ਹਵੇਲੀਆਂ ਸੀ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਪਾਕਿਸਤਾਨ ਬਣਨ ਤੋਂ ਬਾਅਦ ਆਬਾਦੀ ਵੱਧਦੀ ਗਈ ਤੇ ਸਾਡੀਆਂ ਜਿਹੜੀਆਂ ਹਵੇਲੀਆਂ ਉਹ ਛੋਟੀਆਂ ਹੁੰਦੀਆਂ ਗਈਆਂ, ਇਸ ਸ਼ਕਲ ਡਿਵਾਈਡ ਹੁੰਦੀਆਂ ਗਈਆਂ ਉਸ ਖਾਨਦਾਨਾਂ ਦੇ ਵਿੱਚ ਜੀ ਜੀ। ਤੇ ਇਸ ਟਾਈਮ ਉਹ ਐਵੇਂ 2-2 4-4 ਮਰਲਿਆਂ ਦੇ ਘਰ ਦੇ ਵਿੱਚ ਰਹਿ ਗਈਆਂ, ਜਿਹੜੀਆਂ ਕਿ 2-2 ਕਨਾਲ ਦੇ ਅਹਾਤੇ ਸੀ। 2 ਕਨਾਲਾਂ ਦੇ ਹਵਾਲੇ ਸਿਮਟ ਕੇ 2 ਮਰਲਿਆਂ 'ਚ ਆ ਗਏ, 2-2 4-4 ਮਰਲਿਆਂ ਦੇ ਵਿੱਚ। ਤੇ ਹੁਣ ਇੱਥੋਂ ਤੱਕ ਵੀ ਪੋਜੀਸ਼ਨ ਹੋ ਗਈ ਆ। ਸਾਡਾ ਜਿਹੜਾ ਪਿੰਡਾਂ ਦੀ ਇਹਦੇ ਵਿੱਚ ਜ਼ਿਆਦਾ ਲੋਕ ਹੈਗੇ ਨੇ ਮਜ਼ਦੂਰ ਤਬਕਾ ਜ਼ਿਆਦਾ। ਇਸ ਪਿੰਡ ਦੀ ਜਿਹੜੀ ਜ਼ਮੀਨ ਆ ਬਹੁਤ ਘੱਟ ਆ
ਅਮੀਰ ਲੋਕ ਅਮੀਰ ਲੋਕ ਨੇ। ਤੇ ਹੁਣ ਇੱਥੋਂ ਤੱਕ ਵੀ ਹੋ ਗਿਆ ਕਿ ਜਿਹੜੀ ਸਾਡੇ ਪਿੰਡ ਦੇ ਜਿਹੜੇ ਵਾਸੀ ਨੇ ਰਹਿਣ ਵਾਲੇ ਨੇ, ਉਹਨਾਂ ਕੋਲ ਜਿਹੜੇ 2-2 4-4 ਮਰਲੇ ਸੀ ਉਹ ਵੀ ਘਟ ਗਏ। ਉਹ ਹੁਣ ਦੂਸਰੀਆਂ ਤੀਸਰੀਆਂ ਮੰਜ਼ਲਾਂ ਜਿਹੜੀਆਂ ਉਹ ਤਾਂ ਨੂੰ ਜਿਹੜੇ ਆਪਣਾ ਰਹਾਇਸ਼ਾਂ ਬਣਾ ਰਹੇ ਨੇ ਕਿ ਉਹਨਾਂ 'ਚ ਜਗ੍ਹਾ ਖਰੀਦਣ ਦੀ, ਰਹਾਇਸ਼ ਖਰੀਦਣ ਦੀ ਵੀ ਗੁੰਜਾਇਸ਼ ਸਖਤ ਨਹੀਂ ਹੈਗੀ, ਹਾਲਾਤ ਐਸੇ ਨਹੀਂ। ਹਾਲਾਤ ਇਸ ਤਰ੍ਹਾਂ ਦੇ ਅੱਛਾ, ਇਹ ਜਿਹੜਾ ਤੁਹਾਡਾ ਹਿੰਦੁਸਤਾਨ 'ਚ ਸੀ, ਤੁਹਾਡਾ ਜ਼ਿਲ੍ਹਾ ਕਿਹੜਾ ਸੀ ਤੇ ਕਸਬਾ ਕਿਹੜਾ ਸੀ? ਸਾਡੇ ਜਿਹੜੇ ਬਜ਼ੁਰਗ ਨੇ ਇਹ ਕਿੱਥੋਂ ਉੱਠ ਕੇ ਆਏ ਹੋ? ਇੰਡੀਆ ਦਾ ਜ਼ਿਲ੍ਹਾ ਸੀ ਗੁਰਦਾਸਪੁਰ। ਗੁਰਦਾਸਪੁਰ। ਉਹਦੇ ਨਾਲ ਕੋਈ ਕਸਬਾ ਸੀ ਮੁਸਤਫਾਬਾਦ। ਬਜ਼ੁਰਗ ਜ਼ਿਕਰ ਕਰਦੇ ਹੁੰਦੇ ਸੀ ਮੁਸਤਫਾਬਾਦ ਦਾ ਔਰ ਗੁਰਦਾਸਪੁਰ ਦਾ ਜੀ। ਤੇ ਮੇਰੇ ਵਾਲਦ ਸਾਹਿਬ ਦੀ ਉਮਰ ਉਸ ਟਾਈਮ ਹੈਗੀ ਸੀ 12 ਸਾਲ, ਜਦੋਂ ਹਿੰਦੁਸਤਾਨ ਤੋਂ ਉਹ ਉੱਠ ਕੇ ਪਾਕਿਸਤਾਨ 'ਚ ਆਏ। ਅੱਛਾ ਜ਼ੈਦ ਸਾਹਿਬ, ਹੁਣ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਤਾਲੀਮੀ ਸਿਲਸਿਲਾ ਵਾ, ਇਬਤਦਾਈ ਤਾਲੀਮ ਜਿਹੜੀ ਪ੍ਰਾਇਮਰੀ ਨੂੰ ਜਿਹਨੂੰ ਕਿਹਾ ਗਿਆ ਵਾ, ਉਹ ਤੁਸੀਂ ਕਿੱਥੋਂ ਹਾਸਲ ਕੀਤੀ? ਅੱਛਾ, ਇਹ ਬੜੇ ਮਜ਼ੇਦਾਰ ਗੱਲ ਹੈ ਕਿ ਸਾਡੇ ਜਦੋਂ ਨਾ ਜੀ ਭੱਟੋ ਸਾਹਿਬ ਦਾ ਦੌਰ ਸੀਗਾ, ਸਨ 75 ਦੀ ਗੱਲ ਆ ਜੀ ਕਿ ਭੱਟੋ ਸਾਹਿਬ ਨੇ ਪੂਰੇ ਮੁਲਕ ਦੇ ਤਕਰੀਬਨ ਹਰ ਪਿੰਡ ਦੇ ਵਿੱਚ ਸਕੂਲ ਬਣਾਏ। ਠੀਕ ਹੋ ਗਿਆ। ਤੇ ਮੈਂ ਆਪਣੇ ਪਿੰਡ ਦਾ ਜਿਹੜਾ ਭਗਤੂਪੁਰ ਦਾ ਜਿਹੜਾ ਉਸ ਸਾਲ ਦਾ ਪਹਿਲਾ ਸਟੂਡੈਂਟ ਆ ਸਨ 75 ਦੇ ਵਿੱਚ। ਭਗਤੂਪੁਰ ਦੇ ਵਿੱਚ ਜਿਹੜਾ ਸਕੂਲ ਬਣਿਆ, ਇਸ ਤੋਂ ਪਹਿਲੇ ਜਿਹੜੇ ਸਾਡੇ ਮੇਰੇ ਤੋਂ ਜਿਹੜੇ ਸੀਨੀਅਰ ਲੋਕ ਸੀਗੇ ਉਹ ਸ਼ਹਿਰ ਜਾਂਦੇ ਸੀ। ਅੱਛਾ, ਉਹ ਸ਼ਹਿਰ ਤਾਲੀਮ ਹਾਸਲ ਕਰਨ ਲਈ ਸ਼ਹਿਰ ਜਾਂਦੇ ਸੀ। ਤੇ ਭੱਟੋ ਸਾਹਿਬ ਨੇ ਫਿਰ 75 ਦੇ ਜਦੋਂ ਸਕੂਲ ਬਣਾਏ ਨੇ ਹਰ ਪਿੰਡ ਦੇ ਵਿੱਚ, ਉਹ ਫਿਰ ਸਾਨੂੰ ਵੀ ਸਹੂਲਤ ਮਿਲ ਗਈ ਕਿ ਸਾਡੇ ਪਿੰਡ 'ਚ ਵੀ ਸਕੂਲ ਇਬਤਦਾਈ ਤਾਲੀਮ ਜੋ ਛੋਟੀ ਉਮਰ ਸੀ ਉਦੋਂ ਹੁੰਦੀ ਸੀ। ਸਨ 75 ਦੇ ਵਿੱਚ ਮੈਂ ਦਾਖਲ ਹੋਇਆ। ਜੀ। ਫਿਰ ਇੱਥੇ ਪੜ੍ਹਨਾ ਸ਼ੁਰੂ ਕੀਤਾ। ਅੱਛਾ, ਸਕੂਲ ਜਿਹੜਾ ਜੀ ਬਕਾਇਦਾ ਸਕੂਲ ਨਹੀਂ ਸੀ ਸਾਡੇ ਪਿੰਡ 'ਚ। ਠੀਕ ਹੈ। ਸਾਡੇ ਪਿੰਡ ਸੀ ਯੂਨੀਅਨ ਕਾਉਂਸਲ। ਠੀਕ। ਤੇ ਯੂਨੀਅਨ ਕਾਉਂਸਲ ਦੇ ਉਹ ਹੈ ਸੀ ਤਕਰੀਬਨ 2 ਕਨਾਲ 'ਚ, ਹੁਣ ਵੀ ਚੱਲ ਰਹੀ ਯੂਨੀਅਨ ਕਾਉਂਸਲ। ਠੀਕ। ਤੇ ਜਿਹੜੀਆਂ ਯੂਨੀਅਨ ਕਾਉਂਸਲ ਦੇ ਸੀ 3 ਕਮਰੇ ਤੇ 1 ਕਮਰਾ ਸਾਡੇ ਸਕੂਲ ਨੂੰ ਦਿੱਤਾ ਸੀ ਯੂਨੀਅਨ ਕਾਉਂਸਲ ਵਾਲਿਆਂ ਨੇ। ਜੀ। ਤੇ ਜਿਹੜੇ ਬੱਚੇ ਸੀ ਗਰਮੀ ਦੇ ਮੌਸਮ ਦੇ ਵਿੱਚ ਯੂਨੀਅਨ ਕਾਉਂਸਲ ਦੀ ਜਿਹੜੀ ਉਹ ਵੱਡੀਆਂ ਦੀਵਾਰਾਂ ਸੀ ਉਹਦੀ ਛਾਂ ਥੱਲੇ ਬਹਿ ਕੇ ਪੜ੍ਹਦੇ ਤਾਲੀਮ ਹਾਸਲ ਕਰਦੇ ਸੀ। ਤੇ ਕਿਆ ਖੂਬਸੂਰਤ ਸੀ। ਸਾਡੇ 2 ਉਸਤਾਦ ਸੀ ਉਸ ਟਾਈਮ। ਜੀ। ਇੱਕ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇਵੇ, ਚੌਧਰੀ ਇਕਬਾਲ ਸਾਹਿਬ ਸੀਗੇ, ਉਹ ਫੌਤ ਹੋ ਗਏ, ਔਨ ਡਿਊਟੀ ਫੌਤ ਹੋ ਗਏ। ਜੀ। ਤੇ ਮੁਹੰਮਦ ਅਨਵਰ ਜਿਲਾਨੀ ਸਾਹਿਬ ਮੇਰੇ ਉਸਤਾਦ, ਬੜੇ ਫੇਵਰਟ ਜੀ ਉਸਤਾਦ ਨੇ। ਜੀ। ਉਹ ਮਾਸ਼ਾਅੱਲਾ ਆਪਣਾ ਜ਼ਿੰਦਗੀ ਗੁਜ਼ਾਰ ਅੱਲਾ ਜ਼ਿੰਦਗੀ ਦੇਵੇ, ਸਿਹਤ ਦੇਵੇ। ਤੇ ਅੱਜ ਕੱਲ੍ਹ ਉਹ ਇੱਕ ਅਖਬਾਰ ਵੀ ਕੱਢ ਰਹੇ ਨੇ ਗੋਜਰੇ ਦਾ, ਨਵਾਏ ਗੋਜਰਾ ਦੇ ਨਵਾਏ ਗੋਜਰਾ ਦੇ ਨਾਮ ਤੋਂ। ਇਹ ਤੁਹਾਡੀ ਮੁੱਢੀ ਤਾਲੀਮ ਸੀ, ਮੁੱਢਵੀਂ ਤਾਲੀਮ ਜਿਹਨੂੰ ਕਿਹਾ ਗਿਆ। ਅੱਛਾ, ਕਹਿੰਦੇ ਨੇ ਕਿ ਜਿਹੜਾ ਇਨਸਾਨ ਨੂੰ ਸ਼ੌਕ ਜਾਂ ਲਗਨ ਲਗਾਓ, ਇਹ ਜਿਹੜਾ ਜਦੋਂ ਇਨਸਾਨ ਬਚਪਨ 'ਚ ਹੁੰਦਾ ਵਾ, ਲੜਦਾ ਜਿਹੜਾ ਚਲੋ ਮਾਂ ਦੀ ਗੋਦ 'ਚੋਂ ਨਿਕਲ ਕੇ ਥੋੜਾ ਜਿਹਾ ਬਾਜ਼ਾਰ 'ਚ ਆਉਂਦਾ, ਬਾਜ਼ਾਰ ਤੋਂ ਬਾਅਦ ਸਕੂਲ 'ਚ ਜਾਂਦਾ, ਜਿਹੜਾ ਇਨਸਾਨ ਨੂੰ ਉਦੋਂ ਲਗਾਓ ਹੁੰਦਾ ਵਾ, ਉਹਦੀ ਅਹਿਮੀਅਤ ਬੜੀ ਹੁੰਦੀ ਹੈ। ਕਿਉਂਕਿ ਅਸੀਂ ਹੁਣ ਤੁਹਾਡੇ ਜਿਹੜਾ ਹੈਗਾ ਬੈਠੇ ਆ, ਸਾਨੂੰ ਪੇਂਟਿੰਗਾਂ ਨਜ਼ਰ ਆ ਰਹੀਆਂ, ਮੁਸੱਵਰੀ ਤੁਹਾਡੀ ਮੂੰਹੋਂ ਬੋਲ ਰਹੀ ਆ, ਤਸਵੀਰਾਂ ਤੁਹਾਡੀਆਂ ਕਹਿ ਰਹੀਆਂ ਕਿ ਅੱਖਾਂ ਸਾਡੇ ਤੇ ਜਮਾਈ ਰੱਖੋ। ਅੱਛਾ, ਇਹ ਕਿਉਂਕਿ ਤੁਹਾਡਾ ਇਹ 2-3 ਸ਼ੋਬੇ ਆ, ਤੁਸੀਂ ਮੁਸੱਵਰ ਵੀ, ਤੁਸੀਂ ਜਿਹੜੇ ਸ਼ਾਇਰ ਵੀ, ਤੁਸੀਂ ਅਦੀਬ ਵੀ। ਤੁਹਾਡੇ ਅਕਸਰ ਫੀਚਰ ਪੜ੍ਹਨ ਵਾਸਤੇ ਵੀ ਆਉਂਦੇ ਆ, ਜਿਹੜੇ ਅਸੀਂ ਮੁੱਦਤ ਤੋਂ ਪੜ੍ਹ ਰਹੇ ਆ ਅਖਬਾਰੇ ਜਹਾਂ 'ਚ, ਫੈਮਿਲੀ 'ਚ, ਅਖਬਾਰਾਂ 'ਚ ਤੁਹਾਡੇ ਕਾਲਮ ਵੀ ਆ ਰਿਹਾ। ਤੁਹਾਨੂੰ ਮਹਿਦੂਦ ਨਹੀਂ ਕੀਤਾ ਜਾ ਸਕਦਾ ਤੁਹਾਡੇ ਸ਼ੋਬਿਆਂ ਨੂੰ ਜਾਂ ਤੁਹਾਡੀਆਂ ਜਿਹੜੀਆਂ ਸਲਾਹੀਤਾਂ, ਤੁਹਾਡਾ ਟੈਲੈਂਟ। ਤੁਹਾਨੂੰ, ਤੁਸੀਂ ਸ਼ਾਇਰ ਵੀ, ਤੁਸੀਂ ਅਦੀਬ ਵੀ, ਤੁਸੀਂ ਮੁਸੱਵਰ ਵੀ, ਇਹ ਸਾਰੀਆਂ ਖੂਬੀਆਂ ਅੱਲਾ ਦੀ ਜ਼ਾਤ ਨੇ ਇੱਕ ਥਾਂ ਜਮ੍ਹਾਂ ਕੀਤੀਆਂ ਤੇ ਫਿਰ ਗਜ਼ਾਲੀ ਬਣਿਆ। ਤੋ ਮੈਂ ਤੁਹਾਨੂੰ ਇੱਕ ਅਹਿਮ ਜਿਹਾ ਸਵਾਲ ਪੁੱਛਣਾ ਚਾਹਨਾ ਕਿ ਇਹ ਜਿਹੜੀ ਮੁੱਢੀ ਤਾਲੀਮ ਤੁਸੀਂ ਹਾਸਲ ਕਰ ਰਹੇ ਸੀ, ਆਇਆ ਕਿ ਉਦੋਂ ਵੀ ਤੁਹਾਨੂੰ ਸ਼ਾਇਰੀ ਦਾ ਸ਼ੌਕ ਸੀ, ਮੁਸੱਵਰੀ ਦਾ ਸ਼ੌਕ ਸੀ, ਜਾਂ ਉਦੋਂ ਤੁਹਾਡਾ ਲਗਾਓ ਲਗਨ ਕੀ ਸੀ? ਉਹਦਾ ਇਸ ਤਰ੍ਹਾਂ ਸੀ ਕਿ ਜਦੋਂ ਮੈਂ ਪ੍ਰਾਇਮਰੀ ਕਲਾਸ ਦਾ ਸਟੂਡੈਂਟ ਸੀ ਨਾ ਜੀ, ਤੇ ਉਸ ਦੌਰ 'ਚ ਸਾਡੇ ਦੌਰ ਦੇ ਵਿੱਚ ਤਖਤੀ ਲਿਖੀ ਜਾਂਦੀ ਸੀ। ਹਾਂਜੀ, ਜਿਹੜੀ ਬੇਸ ਸੀ, ਜਿਹੜੀ ਸਾਡੇ ਜਿਹੜੀ ਨਾ ਲਿਖਾਈ ਦੀ ਬੇਸ ਸੀ, ਜਿਹੜੀ ਇਸ ਟਾਈਮ ਤਖਤੀ ਜਿਹੜੀ ਆ ਉਹ ਖਤਮ, ਉਹ ਨਿਯਾਬ ਹੋ ਗਈ, ਉਹ ਵੈਸੇ ਨਹੀਂ ਮਿਲਦੀ। ਤਖਤੀ ਔਰ ਸਲੇਟ ਜਿਹੜੀ ਆ ਇਹ ਖਤਮ ਹੋ ਗਈ ਜੀ। ਅੱਛਾ, ਜਦੋਂ ਮੈਂ ਤਖਤੀ ਤੇ ਲਿਖਦਾ ਸੀ ਤੇ ਮੇਰੀ ਲਿਖਾਈ ਬੜੀ ਅੱਛੀ ਸੀ ਠੀਕ, ਉਸ ਦੌਰ ਦੇ ਹਿਸਾਬ ਨਾਲ, ਸਟੂਡੈਂਟ ਦੌਰ ਦੇ ਹਿਸਾਬ ਨਾਲ। ਤੇ ਜਿਹੜੇ ਮੇਰੇ ਉਸਤਾਦ ਸੀ ਮਾਸਟਰ ਇਕਬਾਲ ਸਾਹਿਬ, ਉਹ ਮੇਰੀ ਬੜੀ ਹੌਸਲਾ ਅਫਜ਼ਾਈ ਕਰਦੇ ਸੀ, ਕਹਿੰਦੇ ਕਿ ਤੇਰੀ ਲਿਖਾਈ ਬੜੀ ਖੂਬਸੂਰਤ ਹੈ। ਤੇ ਉਹ ਮੇਰੀ ਜਿਹੜੀ ਤਖਤੀ ਸੀ ਉਹ ਦੂਸਰੇ ਬੱਚਿਆਂ ਨੂੰ ਤੇ ਬੱਚਿਆਂ ਦੇ ਵਾਲਿदैन ਜਦੋਂ ਆਉਂਦੇ ਸੀ ਨਾ ਆਪਣੇ ਬੱਚਿਆਂ ਨੂੰ ਮਿਲਣ, ਮੇਰੀ ਤਖਤੀ ਉਹਨਾਂ ਨੂੰ ਦਿਖਾਉਂਦੇ ਬਤੌਰ ਨਮੂਨਾ ਕਿ ਇਹ ਦੇਖੋ ਕਿੰਨੀ ਸੋਹਣੀ ਲਿਖਾਈ। ਵਾਹ ਜੀ। ਅੱਛਾ, ਉਹ ਮਾਸਟਰ ਇਕਬਾਲ ਸਾਹਿਬ
ਨੇ ਐਸੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਤੂੰ ਸਾਰੇ ਕੰਮ ਛੱਡ ਦੇਣੇ ਨੇ, ਪੜ੍ਹਾਈ ਕਰਨੀ ਹੈ, ਜੀ ਜੀ, ਇਸ ਤੋਂ ਬਾਅਦ ਤੂੰ ਪੈਂਟਰ ਬਣ ਜਾਣਾ। ਵਾਹ ਜੀ ਵਾਹ, ਇਹ ਪ੍ਰਾਇਮਰੀ ਦੀ ਦੁਆ ਉਹਨਾਂ ਨੇ ਦਿੱਤੀ, ਵਾਹ ਜੀ, ਉਸਤਾਦ ਦੀ ਦੁਆ, ਉਸਤਾਦ ਦੀ। ਵਾਹ ਜੀ, ਮੈਨੂੰ ਅੱਜ ਵੀ ਰਸ਼ਕ ਆਉਂਦਾ ਉਹਨਾਂ ਦੀ ਇਸ ਗੱਲ ਤੇ ਜੀ ਜੀ, ਕਿ ਕਿਆ ਖੂਬਸੂਰਤ ਉਹਨਾਂ ਨੇ ਗੱਲ ਕਹੀ। ਜੀ ਜੀ, ਤੇ ਉਹ ਉਸ ਤਰ੍ਹਾਂ ਫਿਰ ਵਕਤ ਗੁਜ਼ਰਦਾ ਗਿਆ, ਜੀ ਜੀ, ਲਿਖਾਈ ਮੇਰੀ 'ਚ ਹੋਰ ਨਿਖਾਰ ਆਉਂਦਾ ਆਉਂਦਾ ਗਿਆ। ਆਉਂਦਾ ਰਿਹਾ। ਜੀ ਜੀ, ਤੇ ਜਦੋਂ ਮੈਂ ਤਾਲੀਮ ਤੋਂ ਫਾਰਿਗ ਹੋਇਆ ਜੀ ਜੀ, ਤੇ ਮੈਂ ਇੱਥੇ ਸਾਡੇ ਨਾ ਮਨਵਰ ਤਬਸਮ ਸਾਹਿਬ ਬੜੇ ਹਾਂ ਬੜਾ ਨਾਮ ਸੀ ਉਹਨਾਂ ਦਾ, ਹਾਂਜੀ ਬੜਾ ਨਾਮ ਸੀ, practice ਸੀ, ਹਾਂਜੀ ਹਾਂਜੀ, ਉਹਨਾਂ ਦੇ ਅਜ਼ੀਜ਼ ਮੇਰੇ ਪਿੰਡ ਦੇ ਨੇ ਅਬਦੁਲ ਖਾਲਿਕ ਸਨਮ ਸਾਹਿਬ। ਜੀ ਜੀ, ਉਹਨਾਂ ਦੀ ਰਹਿਨਮਾਈ ਮੈਨੂੰ ਮਿਲੀ, ਮੈਂ ਉਹਨਾਂ ਦਾ ਸ਼ਾਗਿਰਦ ਬਣ ਗਿਆ। ਪੈਗ ਇਹ ਮਨੋਵਰ ਤਬਸਮ ਸਾਹਿਬ, ਮਨਵਰ ਤਬਸਮ ਸਾਹਿਬ ਦੇ ਅਜ਼ੀਜ਼, ਉਹ ਵੀ ਪਿੰਡ ਅਬਦੁਲ ਖਾਲਕ ਸਾਹਿਬ ਦਾ, ਅਬਦੁਲ ਖਾਲਿਕ ਸਨਮ ਸਨਮ ਸਾਹਿਬ ਦਾ, ਹਾਂਜੀ ਜੀ ਜੀ, ਉਹਨਾਂ ਦਾ ਮੈਂ ਸ਼ਾਗਿਰਦ ਪੈ ਗਿਆ, ਉਹਨਾਂ ਨਾਲ ਮੈਂ ਕੁਝ ਟਾਈਮ ਲਾਇਆ ਲਾਇਆ ਜੀ। ਤੇ ਉਸ ਤੋਂ ਬਾਅਦ ਫਿਰ ਕਿਉਂਕਿ ਅੱਲਾ ਦੀ ਜ਼ਾਤ ਨੇ ਖਜ਼ਾਨਾ ਤੇ ਪਹਿਲੇ ਹੀ ਬਖਸ਼ ਦਿੱਤਾ ਸੀ। ਹਾਂਜੀ, ਜਦੋਂ ਉਸਤਾਦ ਮੁਹਤਰਮ ਨੇ ਆਖਿਆ ਕਿ ਤੇਰੀ ਲਿਖਾਈ ਬੜੀ ਅੱਛੀ ਆ, ਲਿਖਾਈ ਬੜੀ ਅੱਛੀ ਤੇ ਤੂੰ ਹੈ, ਪੈਂਟਰ ਬਣਨਾ ਵਾ। ਪੈਂਟਰ ਯਾਨੀ ਕਿ ਬਣਨਾ। ਮਾਂ-ਬਾਪ ਤੋਂ ਬਾਅਦ ਉਸਤਾਦ ਦੀ ਦੁਆ ਜਿਹੜੀ ਉਹ ਕਬੂਲ ਹੋ ਜਾਂਦੀ ਹੈ। ਮੈਨੂੰ ਅੱਜ ਵੀ ਯਾਦ ਆ। ਤੇ ਅਨਵਰ ਜਿਲਾਨੀ ਸਾਹਿਬ ਜਿਹੜੇ ਸੀ, ਉਹ ਵੀ ਮੇਰੇ ਉਸਤਾਦ ਉਸ ਦੌਰ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਤੇਰੀ ਲਿਖਾਈ ਜਿਹੜੀ ਹੈ ਨਾ ਇੰਨੀ ਅੱਛੀ ਹੈ ਕਿ ਸਾਨੂੰ ਫਖਰ ਮਹਿਸੂਸ ਹੁੰਦਾ ਕਿ ਅਸੀਂ ਜਦੋਂ ਆਪਣੇ ਅਫਸਰਾਂ ਨੂੰ ਦਿਖਾਉਂਦੇ ਕਿ ਸਾਡਾ ਸਟੂਡੈਂਟ ਆ ਤੀਸਰੀ ਦਾ, ਚੌਥੀ, ਪੰਜਵੀਂ ਕਲਾਸ ਦਾ, ਤੇ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ। ਤੇਰੀਆਂ ਕਾਪੀਆਂ ਵਿਖਾ ਕੇ ਆਪਣੇ ਜਿਹੜੇ ਅਫਸਰ ਆ ਤਾਲੀਮ ਦੇ ਜਿਹੜੇ ਸਾਨੂੰ ਮਿਲਣ ਆਉਂਦੇ ਨੇ। ਤੇ ਅੱਜ ਵੀ ਅਨਵਰ ਜਿਲਾਨੀ ਸਾਹਿਬ ਬੜੇ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਕਿ ਤੇਰੀ ਲਿਖਾਈ ਤੇ ਸਾਨੂੰ ਉਦੋਂ ਵੀ ਫਖਰ ਸੀ। ਉਦੋਂ ਵੀ ਫਖਰ ਸੀ। ਅੱਛਾ, ਤੁਸੀਂ ਤਾਲੀਮ ਫਿਰ ਕਿੱਥੋਂ ਤੱਕ ਜਾਰੀ ਰੱਖੀ? ਤਾਲੀਮ ਇਸ ਤਰ੍ਹਾਂ ਹੋਇਆ ਕਿ ਮੈਂ ਇੱਥੇ ਪ੍ਰਾਇਮਰੀ ਕੀਤੀ ਪਿੰਡ ਚੋਂ ਹੀ ਕੀਤੀ, ਹਾਂਜੀ। ਇਸ ਤੋਂ ਬਾਅਦ ਸਾਡੇ ਜਿਹੜਾ ਗੋਜਰੇ ਦਾ ਇੱਕ ਬਹੁਤ ਮਾਰੂਫ ਜਿਹੜਾ ਆਪਣਾ ਹੈਗਾ ਸਕੂਲ, ਹਾਈ ਸਕੂਲ, MCI ਸਕੂਲ, ਜੀ ਜੀ, ਗਵਰਨਮੈਂਟ MCI ਸਕੂਲ ਗੋਜਰਾ, ਜੀ ਜੀ, ਜਿਹਨੇ ਕਿ ਪੂਰੀ ਦੁਨੀਆ ਦੇ ਵਿੱਚ ਸਾਡੇ ਜਿਹੜੇ ਹਾਕੀ ਪਲੇਅਰ ਪੈਦਾ ਕੀਤੇ। ਰਸ਼ੀਦ ਹਸਨ, ਮਨਜ਼ੂਰ ਹਸਨ, ਅਖਤਰ ਰਸੂਲ, ਅਖਤਰ ਸ਼ਬਾਜ਼ ਜੂਨੀਅਰ, ਅਖਤਰ ਰਸੂਲ ਸਾਹਿਬ ਫੈਸਲਾਬਾਦ ਦੇ। ਅੱਛਾ ਜੀ। ਤੇ